ਪਰ ਸਾਹਿਬ ਜਿਹੜਾ ਸਾਹਮਣੇ ਵਜ਼ਨ ਪਿਆ ਉਹਨੂੰ ਤੁਹਾਨੂੰ ਪਤਾ ਹੈ ਵੀ ਇਹ ਕਿਤਨਾ ਵਜ਼ਨ ਹੈ, ਜ਼ਾਹਿਰੀ ਗੱਲ ਹੈ ਵੀ ਇਹਨੂੰ ਕਿਤਨਾ ਮੇਰਾ ਜ਼ੋਰ ਲੱਗ ਸੀ। ਕੀ ਮਹਿਸੂਸ ਕਰਕੇ ਜਾਂਦੇ ਹੋ ਉਹਨੂੰ, ਕੁਝ ਹੈਸੀਅਤ ਦਿੰਦੇ ਹੋ ਵੀ ਜ਼ਿਆਦਾ ਵਜ਼ਨ ਹੈ, ਕਿ ਕੈਫੀਅਤ ਕੀ ਹੁੰਦੀ ਹੈ? ਦਸ ਜਦੋਂ ਅਗਰ ਤੁਸੀਂ ਪਹਿਲੇ ਵਜ਼ਨ ਚੁੱਕਿਆ ਹੈ ਨਾ ਟ੍ਰੇਨਿੰਗ ਦੇ ਅੰਦਰ ਜਾਂ ਤਾਂ ਪਹਿਲੇ ਕੰਪੀਟੀਸ਼ਨ ਦੇ ਅੰਦਰ, ਤੁਹਾਨੂੰ ਉਹਦਾ ਅੰਦਾਜ਼ਾ ਹੁੰਦਾ ਕਿ ਇਸ ਲਿਫਟ ਦੇ ਉੱਤੇ ਮੈਨੂੰ ਕਿੰਨਾ ਜ਼ੋਰ ਮਾਰਨਾ, ਕਿਸ ਤਰ੍ਹਾਂ ਮਾਰਨਾ, ਤੇ ਉਹਦਾ ਤੁਹਾਨੂੰ ਜਿਹੜਾ ਨਾ ਅੰਦਾਜ਼ਾ ਹੁੰਦਾ। ਲੇਕਿਨ ਇੱਕ ਜਿਹੜਾ ਅਗਰ ਕੋਈ ਨਵਾਂ ਵੇਟ, ਜਿਸ ਤਰ੍ਹਾਂ ਮੈਂ ਅੱਜ ਤੱਕ 240 ਕਿਲੋ ਚੁੱਕਿਆ, ਤੇ ਮੈਂ ਅਗਰ 245 ਜਾਂ 250 ਕਿਲੋ ਪਵਾ ਲਵਾਂ ਤੇ ਉਹਦੇ ਵਾਸਤੇ ਮੈਨੂੰ ਜਿਹੜਾ ਨਾ ਉਹ ਚਾਂਸਿਸ ਹੁੰਦੇ ਨੇ ਜਾਂ ਤਿਆਰੀ ਪਿੱਛੇ ਇੰਨੀ ਹੋਏ ਕਿ ਤੁਸੀਂ ਉਹ ਪਹਿਲੀ ਵਾਰੀ ਦੇ ਅੰਦਰ ਚੁੱਕ ਜਾਓ, ਜਾਂ ਇੱਕ ਤਜਰਬਾ ਹੁੰਦਾ। ਇੱਕ ਮੇਰਾ 15 ਸਾਲ ਦਾ ਤਜਰਬਾ ਆ ਗਿਆ, ਮੈਂ 10 ਸਾਲ ਇੰਟਰਨੈਸ਼ਨਲ ਕੰਪੀਟੀਸ਼ਨ ਖੇਡ ਲਿੱਤੇ ਨੇ। ਇੱਕ ਤਜਰਬਾ ਵੀ ਹੁੰਦਾ ਅਤੇ ਉਹ ਬੰਦੇ ਨੂੰ ਪਤਾ ਹੁੰਦਾ ਕਿ ਬਈ ਯਾਰ ਮੈਨੂੰ ਇਹ ਇੰਨੀ ਭਾਰੀ ਲਿਫਟ ਹੈ, ਇਹਨੂੰ ਮੈਨੂੰ ਉਸ ਫੋਰਸ ਨਾਲ ਜਾ ਕੇ ਵੱਜਣਾ ਅਤੇ ਉਸ ਫੋਰਸ ਨਾਲ ਇਹਨੂੰ ਕਰਨਾ ਪਏਗਾ, ਹੋਏਗੀ ਨਹੀਂ ਤਾਂ ਨਹੀਂ ਹੋਏਗੀ। ਉਹ ਪਲੇਅਰ ਨੂੰ ਆਪਣਾ ਆਪ ਜਿਹੜਾ ਨਾ ਪਤਾ ਹੁੰਦਾ, ਜਿਹੜਾ ਵੇਟ ਚੁੱਕ ਰਿਹਾ ਹੁੰਦਾ ਉਹਨੂੰ ਪਤਾ ਹੁੰਦਾ ਕਿ ਮੇਰੇ ਕੋਲ ਲੱਗ ਸਕਦੀ ਹੈ ਕਿ ਨਹੀਂ ਲੱਗ ਸਕਦੀ। ਲੇਕਿਨ ਬਟ ਸਾਹਿਬ ਉਹ ਗੱਲ ਠੀਕ ਹੈ, ਤੁਹਾਡੇ ਦਿਲ ਵਿੱਚ ਇੱਕ ਕੀ ਕੈਫੀਅਤ ਹੁੰਦੀ ਹੈ ਆਪਣਾ ਜ਼ਾਤੀ ਦੱਸੋ। ਵੀ ਜਿਸ ਤਰ੍ਹਾਂ ਵੀ ਇੱਕ ਕਬੱਡੀ ਵਿੱਚ ਨਾ ਕੋਈ ਖਿਲਾੜੀ ਆਪਸ ਵਿੱਚ ਲੜਨ ਲੱਗ ਆਤਾ ਹੈ, ਮੇਰਾ ਜਿਹੜਾ ਦੋਸਤ ਖਿਲਾੜੀ ਹੈ ਉਹ ਕਹਿੰਦਾ ਯਾਰ ਮੈਂ ਅਗਲੇ ਨੂੰ ਕਦੇ ਕੁਛ ਸਮਝਿਆ ਹੀ ਨਹੀਂ, ਤਾਂ ਮੈਂ ਉਹਨੂੰ ਢਾਹ ਜਾਂਦਾ, ਜੇ ਮੈਂ ਉਹਨੂੰ ਹਾਵੀ ਕਾਢ ਲਵਾਂ, ਉਹਨੂੰ ਕੁਛ ਸਮਝ ਲਾਂਗਾ ਤਾਂ ਫਿਰ ਮੈਂ ਮਰ ਜਾਂਦਾ। ਦੇਖੋ ਮੈਂ ਕਹਿੰਦਾ ਤੁਹਾਡੇ ਤੋਂ ਵਾਲ ਸਾਹਿਬ ਨੇ ਸਿਖਾਇਆ ਕਿ ਤੁਹਾਡੇ ਤੋਂ ਕੋਈ ਤਗੜਾ ਵੀ ਹੈ ਨਾ, ਹਾਂਜੀ, ਤੁਹਾਨੂੰ ਮੰਨਣਾ ਨਹੀਂ, ਉਹਨੂੰ ਨਹੀਂ ਮੰਨਣਾ। ਹਾਂ, ਤਗੜੇ ਤੇ ਸਿਰਫ ਅਸੀਂ ਹਾਂ। 15 ਸਾਲ ਦੀ ਮਿਹਨਤ ਅਸੀਂ ਕੀਤੀ ਹੈ, 15 ਸਾਲ ਦੇ ਸਾਰਾ ਕੁਝ ਇਹੀ ਵੇਚਿਆ, ਇਹੀ ਸਾਰਾ ਕੁਛ ਆਪਣਾ ਲੁਟਾਇਆ, ਆਪਣਾ ਆਪ ਲੁਟਾ ਦਿੱਤਾ। ਆਪਣੀ ਵਾਲਾ ਸਾਹਿਬ ਨੇ ਸਾਰੀ ਜਵਾਨੀ ਸਾਡੇ 'ਤੇ ਲਾ ਦਿੱਤੀ ਹੈ, ਬੁਢਾਪਾ ਵੀ ਸਾਡੇ 'ਤੇ ਲਾ ਦਿੱਤਾ। ਅਤੇ ਸਭ ਤੋਂ ਅਹਿਮ ਚੀਜ਼, ਅਗਰ ਚਲੋ ਮੇਰਾ ਮੁਕਾਬਲਾ ਇੱਕ ਨਿਊਜ਼ੀਲੈਂਡ ਜਾਂ ਇੰਡੀਅਨ ਮੁੰਡੇ ਨਾਲ ਹੁੰਦਾ ਪਿਆ, ਮੇਰੇ ਨਾਲ ਮੇਰੇ ਅੱਲਾ ਦੀ ਉਮੀਦ ਹੈ। ਹਾਂ, ਮੈਂ ਆਪਣੇ ਅੱਲਾ ਦਾ ਨਾਂ ਲੈ ਕੇ ਵਧਣਾ, ਅੱਗੇ ਅੱਲਾ ਦਾ ਨਾਂ ਲੈਣਾ ਬੰਦਾ ਕਿਸ ਤਰ੍ਹਾਂ ਹਾਰ ਸਕਦਾ? ਸਹੀ ਗੱਲ। ਅਗਰ ਸਿਰਫ ਤੁਸੀਂ ਆਪਣੇ ਅੰਦਰ ਇਹ ਚੀਜ਼ ਠਾਣ ਲਵੋ ਕਿ ਯਾਰ ਮੇਰੇ ਨਾਲ ਮੇਰੇ ਅੱਲਾ ਦੀ ਮਦਦ ਹੈ ਅਤੇ ਮੈਨੂੰ ਆਪਣੀ ਪੂਰੀ 100% ਕੋਸ਼ਿਸ਼ ਕਰਨੀ ਹੈ, ਅਗਰ ਉਹ ਤੋਂ ਬਾਅਦ ਵੀ ਮੈਨੂੰ ਇੱਜ਼ਤ ਨਹੀਂ ਮਿਲਦੀ, ਮੇਰੇ ਅੱਲਾ ਦੀ ਕੋਈ ਬਿਹਤਰੀ ਹੋਏਗੀ। ਲੇਕਿਨ ਮੇਰਾ ਇਹ ਤਵੱਕਲ ਹੈ ਅਤੇ ਮੇਰੇ ਵਾਲਾ ਸਾਹਿਬ ਦਾ ਵੀ ਇਹ ਬੜਾ ਸਟਰੋਂਗ ਹੈ ਕਿ ਬਲੀਵ ਹੈ, ਅੱਲਾ ਦੀ ਮਦਦ ਹੁੰਦੀ ਹੈ, ਉਹ ਸਮਝੋ ਉਹਦੇ ਵਾਸਤੇ ਜ਼ਿਆਦਾ ਆਸਾਨੀ ਹੁੰਦੀ ਹੈ। ਆਸਾਨੀ ਹੁੰਦੀ ਹੈ।